ਹੁੰਦੇ ਸੀ ਪੁਲਿਸ ਕਹਿ ਕੇ ਮੈਂ ਨਾ ਉਸ ਕੰਮ 'ਚ ਨਹੀਂ ਮੈਂ ਰਿਹਾ ਜੀ। ਬਹੁਤ ਘੱਟ ਠੋਕਿਆ ਜੀ, ਮੈਂ ਠੋਕਣੀ ਨਹੀਂ ਆਉਂਦੀ ਪੰਜੀ। ਡੰਗਰਾਂ ਦੇ ਡਾਕਟਰ ਨੂੰ ਡੰਗਰ ਡਾਕਟਰ ਕੋ ਕਹਿੰਦੇ ਆ ਉਹਦਾ ਜੀ ਫਿਰ ਦੇਖੋ, ਉਹਦਾ ਜੀ ਦੇਖੋ ਐ ਆ, ਹੁਣ ਤੁਸੀਂ ਕਹਿ ਹੀ ਦਿੱਤਾ। ਕਦੀ ਦੁੱਧ ਪੀਤਾ, ਕਦੀ ਅਦਰਕ ਕੇ ਪੀਤਾ, ਕਦੀ ਕੁਛ ਪ੍ਰੋਟੀਨ ਮੇਰਾ ਕੀ ਖਾਤਾ, ਕਦੀ ਨਹੀਂ ਮੇਰਾ ਪੇਟ ਭਰਿਆ। ਪਰ ਜਦੋਂ ਮੈਂ ਗੁਰਦੁਆਰਾ ਸਾਹਿਬ ਆ ਗਿਆ 3 ਮਹੀਨਿਆਂ ਦੇ ਵਿੱਚ ਰਿਕਾਰਡ ਤੋੜ। ਹਾਂਜੀ 43 ਕਿਲੋ ਤੋਂ 86 ਕਿਲੋ ਤੇ ਰੁਕਿਆ ਜੀ। ਸੱਚੀ ਮਤਲਬ ਮੈਂ ਐਕਸਪੈਕਟ ਨਹੀਂ ਕੀਤਾ ਸੀ, ਸਿਰਫ ਔਰ ਸਿਰਫ ਗੱਲਾਂ ਸੁਣੀਆਂ ਨੇ ਵੀ ਇਦਾਂ ਦੇ ਨੇਗੇ ਉੱਦਾਂ ਦੇ ਨੇਗੇ ਲੋਕ ਉੱਥੇ ਦੇ ਬਹੁਤ ਪਿਆਰ ਕਰਦੇ ਨੇ, ਬਟ ਇੱਕ ਹੁੰਦਾ ਨਾ ਵੀ ਸੁਣ ਕੇ ਗੱਲ ਉਹ ਕਰਨੀ ਤੇ ਆਪ ਜਾ ਕੇ ਐਕਸਪੀਰੀਅੰਸ ਕਰਨਾ, ਤਾਂ ਉਹ ਮੇਰਾ ਐਕਸਪੀਰੀਅੰਸ ਬਹੁਤ ਜ਼ਿਆਦਾ ਵਧੀਆ ਲੱਗਿਆ ਮੈਨੂੰ, ਕਿਉਂਕਿ ਇੱਥੇ ਆਉਂਦੇ ਆ ਤਾਂ ਬੜਾ ਹੀ ਜ਼ਿਆਦਾ ਪਿਆਰ ਨਾਲ, ਇੰਨਾ ਹਾਲੇ ਇੰਡੀਅਨਸ ਨਹੀਂ ਕਰਦੇ ਜਿੰਨਾ ਇੱਧਰ ਜ਼ਿਆਦਾ ਪਿਆਰ ਰਿਸਪੈਕਟ ਜਿਹੜਾ ਦਿੰਦੇ ਨੇਗੇ, ਤਾਂ ਮੈਨੂੰ ਬੜਾ ਵਧੀਆ ਲੱਗਿਆ ਇੱਥੇ ਆ ਕੇ। ਜਦੋਂ ਤੁਸੀਂ ਵਾਹਗਾ ਲੰਘੇ ਆ ਤੁਹਾਨੂੰ ਪਤਾ ਲੱਗ ਗਿਆ ਵੀ ਅਸੀਂ ਹੁਣ ਪਾਕਿਸਤਾਨ ਦੀ ਸਰਜ਼ਮੀਨ ਤੇ ਆ ਗਏ ਆ, ਕੀ ਫੀਲਿੰਗ ਸੀ ਤੁਹਾਡੀ? ਇੱਕ ਤਾਂ ਪਹਿਲਾਂ ਤਾਂ ਮਤਲਬ ਹੈ ਨਾ ਇੱਦਾਂ ਹੀ ਹੁੰਦਾ ਆ ਵੀ ਯਾਰ ਪਤਾ ਨਹੀਂ ਕਿੱਦਾਂ ਦਾ, ਕਿਉਂਕਿ ਮੈਂ ਤਾਂ ਕਦੇ ਨਹੀਂ ਆਈ ਹੈਗੀ, ਬਟ ਸਟਿਲ ਸਾਡੇ ਜਿੱਦਾਂ ਹੁਣ ਉੱਧਰ ਬਿਹੇਵ ਕਿੱਦਾਂ ਕਰ ਰਹੇ ਸੀਗੇ ਉਹ ਬਹੁਤ ਰੂਡ ਸੀਗੇ ਅਗਰ ਦੇਖਿਆ ਜਾਵੇ ਸਾਡੇ ਬਾਰਡਰ 'ਤੇ, ਬਟ ਅਗਰ ਉੱਧਰ ਵਾਲੀ ਸਾਈਡ ਸਾਨੂੰ ਨਾ ਸਭ ਤੋਂ ਪਹਿਲਾਂ ਹੀ ਉੱਥੇ ਕਾਊਂਟਰ ਦੇ ਉੱਤੇ ਬੋਲਿਆ ਉਹਨਾਂ ਨੇ ਕਿ ਤੁਸੀਂ ਹੁਣ ਪਾਕਿਸਤਾਨ ਆ ਗਏ ਹੋ, ਤੁਹਾਨੂੰ ਹੁਣ ਫਿਕਰ ਦੀ ਲੋੜ ਨਹੀਂ ਹੈਗੀ, ਤੁਸੀਂ ਕਿਸੇ ਵੀ ਚੀਜ਼ ਦੀ ਟੈਨਸ਼ਨ ਨਾ ਲਓ, ਅਸੀਂ ਤੁਹਾਡੇ ਨਾਲ ਆ। ਤਾਂ ਮੈਨੂੰ ਉਹ ਚੀਜ਼ ਬੜੀ ਵਧੀਆ ਲੱਗੀ ਕਿ ਬਹੁਤ ਸਪੋਰਟਿਵ ਨੇ ਇੱਧਰ ਦੇ ਸਾਰੇ ਲੋਕ। ਦੇਖੋ ਜੀ, ਆਪਾਂ ਕਿਸੇ ਵੀ ਜਗ੍ਹਾ ਤੇ ਜਾਂਦੇ ਹਾਂ, ਅਗਰ ਆਪਾਂ ਡਾਕਟਰ ਕੋਲ ਦਵਾਈ ਲੈਣ ਜਾਂਦੇ ਹਾਂ ਤਾਂ ਉਹ ਡਾਕਟਰ ਦੀ ਦਵਾਈ ਤੋਂ ਪਹਿਲੇ ਉਹਦਾ ਰਵੱਈਆ ਜਿਹੜਾ ਸਾਡੇ ਤੇ ਅਸਰਅੰਦਾਜ਼ ਹੁੰਦਾ ਹੈ ਜੀ। ਇਸੇ ਤਰ੍ਹਾਂ ਹੀ ਜਿੱਦਾਂ ਤੁਸੀਂ ਦੱਸਦੇ ਆ ਵੀ ਉਹਨਾਂ ਨੇ ਸਾਨੂੰ ਮਤਲਬ ਬੜਾ ਅੱਛਾ ਵੈਲਕਮ ਕੀਤਾ ਆ, ਤੇ ਖੌਫ ਤੇ ਤੁਹਾਡਾ ਉੱਥੇ ਖਤਮ ਹੋ ਗਿਆ ਹੋਣਾ? ਹਾਂਜੀ ਬਿਲਕੁਲ ਖਤਮ ਹੋ ਗਿਆ ਸੀਗਾ। ਹੁਣ ਤਾਂ ਮੈਨੂੰ ਇੱਦਾਂ ਲੱਗ ਰਿਹਾ ਵੀ ਮੈਂ ਤਾਂ ਇਕੱਲੀ ਵੀ ਘੁੰਮ ਲਾਂ, ਲੇਕਿਨ ਇੱਥੇ ਚਲੋ ਉਹ ਚੀਜ਼ ਹੁੰਦੀ ਨਹੀਂ ਆ, ਉਹ ਅਲੱਗ ਗੱਲ ਆ, ਲੇਕਿਨ ਮੈਨੂੰ ਇੱਦਾਂ ਲੱਗਦਾ ਵੀ ਮੇਰੇ ਆਪਣੇ ਲੋਕ ਨੇਗੇ, ਵੀ ਮੈਨੂੰ ਇੱਦਾਂ ਦਾ ਕੋਈ ਫੀਲ ਨਹੀਂ ਆਉਂਦਾ ਵੀ ਯਾਰ ਮੈਂ ਬਾਹਰ ਕਿਤੇ ਫਿਰ ਰਹੀ ਹਾਂ ਬਹੁਤ ਦੂਰ।